ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤਿਓ ਪ੍ਰੋਗਰਾਮ FIFA ਵਰਲਡ ਕੱਪ 2022 ਅਪਡੇਟਸ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸੋ ਅਰਸ਼ਦੀਪ ਸਿੰਘ, ਕੁਆਟਰ ਫਾਈਨਲਸ ਦੀ ਲਾਈਨਅਪ ਤਿਆਰ ਹੋ ਗਈ ਆ। ਅੱਜ ਜਿਹੜੀਆਂ 2 ਗੇਮਸ ਖੇਲੀਆਂ ਗਈਆਂ ਤੇ ਜਿਸ ਦੇ ਵਿੱਚ ਮੋਰੋਕੋ, ਸਪੇਨ ਤੇ ਪੁਰਤਗਾਲ ਸਵਿਟਜ਼ਰਲੈਂਡ ਦੀ ਗੇਮ ਸੀ। ਕਿਹੜੀ ਗੇਮ ਦੀ ਪਹਿਲਾਂ ਗੱਲ ਕਰੀਏ? ਦੇਖੋ ਜੀ, ਦੋਨੇ ਗੇਮਸ ਅੱਡ-ਅੱਡ ਵਿਸ਼ਿਆਂ ਲਈ ਆਪਾਂ ਗੱਲ ਕਰ ਸਕਦੇ ਹਾਂ, ਹਨਾ। ਦੋਨੇ ਡਿਫਰੈਂਟ ਗੇਮ ਸੀਗੀਆਂ, ਪਰ ਦੋਨਾਂ ਨੇ ਗੇਮਸ ਨੇ ਬੜੀ ਵਧੀਆ ਐਂਟਰਟੇਨਮੈਂਟ ਪ੍ਰੋਵਾਈਡ ਕੀਤੀ ਹੈ, ਹਨਾ। ਜਿੰਨੀ ਗਰੁੱਪ ਐਤਕੀ ਕੁਆਟਰ ਫਾਈਨਲ ਦਾ ਰਾਊਂਡ ਆਫ 16 ਥੋੜੇ ਸਲੋ ਸੀਗੇ, ਹਨਾ, ਪਰ ਪਿਛਲੀਆਂ 2-3 ਗੇਮਾਂ ਕਾਫੀ ਲਾਈਵਲੀ ਰਹੀਆਂ ਨੇ, ਹਨਾ। ਓਵਰਆਲ ਕਹਿੰਦੇ ਰਾਊਂਡ ਆਫ 16 ਦੇ ਵਿੱਚ ਇੱਕ ਨਵਾਂ ਰਿਕਾਰਡ ਇਹ ਬਣਿਆ ਵੀ ਬਹੁਤ ਜ਼ਿਆਦਾ ਜਿਹੜੇ ਗੋਲ ਇਸ ਦੇ ਵਿੱਚ ਸਾਰੇ ਦੇ ਸਾਰੇ ਗੇਮਾਂ ਦੇ ਵਿੱਚ ਜਿਹੜੇ ਹੋਏ ਆ। ਮੋਰ ਦੈਨ 25 ਗੋਲ ਜਿਹੜੇ ਟੋਟਲ ਪੈਨਲਟੀਜ਼ ਨੂੰ ਜੇ ਆਪਾਂ ਛੱਡ ਦਈਏ ਤਾਂ। ਹਾਂਜੀ, ਤੇ ਉਹਦਾ ਅੱਜ ਵੱਡਾ ਹੁਣ ਰੀਜ਼ਨ ਇਹੀ ਆ, ਅੱਜ ਆਪਾਂ 7 ਗੋਲ ਤਾਂ ਇੱਕ ਗੇਮ 'ਚ ਦੇਖ ਲਏ ਆ, ਹਨਾ, ਤੇ ਦੂਜੀ ਗੇਮ 'ਚ ਗੋਲ ਹੋਇਆ ਕੋਈ ਨਹੀਂ। ਸੋ ਇਦਾਂ ਰਿਹਾ। ਸੋ ਜੇ ਆਪਾਂ ਪਹਿਲਾਂ ਪੁਰਤਗਾਲ ਸਵਿਟਜ਼ਰਲੈਂਡ ਦੀ ਗੇਮ ਦੀ ਗੱਲ ਕਰੀਏ, ਸਕੋਰ ਲਾਈਨ ਤੇ ਫਿਰ ਜਾਂਦੇ ਆ। ਸਭ ਤੋਂ ਵੱਡੀ ਚਰਚਾ ਤੇ ਇਹ ਰਹੀ ਵੀ ਰੋਨਾਲਡੋ ਨੂੰ ਬਿਠਾਤਾ ਭਾਈ, ਹੈ ਨਹੀਂ ਖਿਡਾਉਣਾ ਕਹਿੰਦੇ। ਹਾਂਜੀ, ਇਹ ਨਾ ਜਿਹੜਾ ਚੱਲ ਰਿਹਾ ਰੋਨਾਲਡੋ ਵਾਲਾ ਬੇਸਿਕਲੀ ਕਾਫੀ ਦਿਨਾਂ ਤੋਂ ਹੀ ਚੱਲ ਰਿਹਾ, ਜਦੋਂ ਦਾ ਵਰਲਡ ਕੱਪ ਤੋਂ ਸ਼ੁਰੂ ਪਹਿਲਾਂ ਹੀ ਨਿਊਜ਼ 'ਚ ਆ ਗਿਆ ਸੀਗਾ, ਹਨਾ, ਆਫ ਦਾ ਫੀਲਡ। ਤੇ ਪਹਿਲਾਂ ਤਾਂ ਜਿਹੜਾ ਮੈਨਚੈਸਟਰ ਯੂਨਾਈਟਿਡ ਦਾ ਉਹ ਇੰਟਰਵਿਊ ਪੀਅਰਸ ਮੋਰਗਨ ਨੇ ਇਹਦੀ ਹੋਈ ਰਿਲੀਜ਼ ਵਰਲਡ ਕੱਪ ਤੋਂ ਪਹਿਲਾਂ, ਉਹਨੇ ਤਰਥੱਲੀ ਮਚਾਈ ਸਾਰੇ ਕਲੱਬ ਨੇ। ਕੀ ਹੋਇਆ ਡਿਊਰਿੰਗ ਵਰਲਡ ਕੱਪ ਚੱਲਦੇ 'ਚ, ਉੱਥੋਂ ਸਾਰਾ ਮੈਨਚੈਸਟਰ ਯੂਨਾਈਟਿਡ ਨਾਲ ਜਿਹੜਾ ਇਹਨਾਂ ਮਿਊਚੁਅਲ ਅੰਡਰਸਟੈਂਡਿੰਗ ਨਾਲ ਆਪੋ ਆਪਣੇ ਰਾਹ ਹੋਏ, ਹਨਾ। ਤੇ ਉਸ ਤੋਂ ਬਾਅਦ 'ਚ ਫਿਰ ਜਿਹੜੀ ਸਾਊਦੀ ਅਰੇਬੀਅਨ ਕਲੱਬ ਕਰਨੀ, $200 ਮਿਲੀਅਨ ਦੀ ਸਾਲ ਦੀ ਆਫਰ ਆਈ ਟੇਬਲ ਤੇ, ਹਨਾ, ਸੈਲਰੀ, ਤੇ ਉਹ ਅਜੇ ਖਤਮ ਨਹੀਂ ਹੋਈ ਸੀ। ਉਦਣ ਜਿਹੜਾ ਸਾਊਥ ਕੋਰੀਆ ਦਾ ਮੈਚ ਸੀ, ਜਦੋਂ ਸਬਸਟੀਚਿਊਟ ਹੋਇਆ ਤੇ ਗੁੱਸੇ ਸੀ ਜਦੋਂ ਸਾਊਥ ਕੋਰੀਅਨ ਪਲੇਅਰ ਨੇ ਤੇ ਇਹਨੂੰ ਕਿਹਾ ਵੀ ਜਾ, ਤੇ ਉਹਦੇ ਤੇ ਹੋਰ ਵੀ ਜ਼ਿਆਦਾ ਗੁੱਸੇ ਹੋ ਗਿਆ, ਹਨਾ। ਤੇ ਉਦੋਂ ਤਾਂ ਜਿਹੜਾ ਸਾਂਟੋਸ ਸੀ ਇਹਨਾਂ ਦਾ ਮੈਨੇਜਰ ਸੀਗਾ, ਉਦੋਂ ਉਹਨੇ ਜਾਂ ਤਾਂ ਦੇਖਿਆ ਨਹੀਂ ਜਾਂ ਉਹਦਾ ਧਿਆਨ ਨਹੀਂ ਸੀ ਇੱਧਰ। ਪਰ ਕੱਲ ਦੀ ਪ੍ਰੈਸ ਕਾਨਫਰੰਸ ਉਹਨੇ ਗੱਲ ਅੰਡਰਲਾਈਨ ਕੀਤੀ, ਕਹਿੰਦਾ ਵੀ ਮੈਨੂੰ ਨਹੀਂ ਵਧੀਆ ਲੱਗਿਆ, ਡਿਡਨਟ ਲਾਈਕ ਇਟ। ਉਹਨੇ ਦੁਬਾਰਾ ਗੱਲ ਇਹ ਆਪਦੀ ਰਿਪੀਟ ਕੀਤੀ। ਹੁਣ ਤੱਕ ਜੇ ਦੇਖਿਆ ਜਾਵੇ ਰੋਨਾਲਡੋ ਦੇ ਅਗੇਂਸਟ ਕੋਈ ਵੀ, ਨਾ ਤਾਂ ਪੁਰਤਗਾਲ ਦੀ ਟੀਮ 'ਚ ਨਾ ਇਹਨਾਂ ਦੀ ਮੈਨੇਜਮੈਂਟ ਟੀਮ 'ਚ ਕੋਈ ਵੀ ਇਹਦੇ ਅਗੇਂਸਟ ਨਹੀਂ ਬੋਲਦਾ ਸੀ ਹੁਣ ਤੱਕ। ਪਹਿਲੀ ਵਾਰ ਹੋਇਆ ਜੋ ਸਮਬਡੀ ਵੈਂਟ ਇਨ ਪਬਲਿਕ। ਹੁਣ ਉਹ ਜਿਹੜੀ ਗੱਲ ਇਹ ਕਹਿ ਨਹੀਂ ਚਾਹੁੰਦਾ ਸੀ, ਉਹ ਬਿਹਾਈਂਡ ਡੋਰ ਵੀ ਕਹਿ ਹੀ ਸਕਦਾ ਸੀ। ਕੌਣ ਸੈਂਟੋਸ ਦੀ ਗੱਲ ਕਰਦੇ? ਹਾਂਜੀ, ਜਿਹੜਾ ਕੋਚ ਹੈ, ਇਹਦਾ ਕੋਚ ਹੈ, ਹਨਾ। ਤੇ ਬਿਹਾਈਂਡ ਦ ਡੋਰਸ ਵੀ ਕਹਿ ਹੀ ਸਕਦਾ ਸੀਗਾ, ਬਟ ਉਹਨੇ ਪਬਲਿਕਲੀ ਆ ਕੇ ਗੱਲ ਕਹੀ, ਤੇ ਉੱਥੇ ਹੀ ਪਤਾ ਲੱਗ ਗਿਆ ਸੀਗਾ ਵੀ ਕੁਛ ਨਾ ਕੁਛ ਤਾਂ ਹੁਣ ਗੜਬੜ ਹੋਣ ਵਾਲੀ ਹੈ, ਹਨਾ। ਪਰ ਕਿਸੇ ਨੇ ਇਹ ਨਹੀਂ ਐਕਸਪੈਕਟ ਕੀਤਾ ਸੀ ਵੀ ਰੋਨਾਲਡੋ ਨੂੰ ਬੈਂਚ ਤੇ ਬਿਠਾ ਦੇਣਗੇ। ਇਹ ਸੋਚਦੇ ਸੀਗੇ ਵੀ ਆਪਾਂ ਮੇਬੀ ਗਰੁੱਪ ਸਟੇਜ ਦੇ ਵਿੱਚ ਜਦੋਂ ਇਹਨਾਂ ਦਾ ਰਾਹ ਪੱਧਰਾ ਸੀਗਾ ਵੀ ਸ਼ਾਇਦ ਤੀਜੀ ਗੇਮ 'ਚ ਨਾ ਖਿਡਾਉਣ, ਉੱਥੇ ਤਾਂ ਕਹਿੰਦੇ ਜਿੱਦ ਨਾਲ ਖੇਡਿਆ। ਫਿਰ ਉਹ ਇਹਨੂੰ ਕੋਈ ਵੀ ਅੱਗੇ ਕਹਿ ਨਹੀਂ ਨਾ ਸਕਦਾ, ਉਹੀ ਮੈਨਚੈਸਟਰ ਯੂਨਾਈਟਿਡ ਰੌਲਾ, ਕਿਉਂਕਿ ਇਹਨੂੰ ਐਂ ਲੱਗਦਾ ਵੀ ਹਜੇ ਹੀ ਕੈਨ ਸਟਿਲ ਡਿਲੀਵਰ। ਪਰ ਹੁਣ ਆਪਾਂ ਦੇਖਿਆ ਜੇ ਇਹਦੇ ਇੱਕ ਗੇਮ ਮੈਂ ਭੁੱਲ ਗਿਆ ਕਿਹਦੇ ਨਾਲ ਖੇਡਦੇ ਸੀ, 45 ਮਿੰਟ ਇੱਕ ਹਾਫ 'ਚ ਨਹੀਂ ਖੇਡਿਆ ਸੀਗਾ। ਸੈਕੰਡ ਗੇਮ ਸੀਗੀ ਮੈਨੂੰ ਲੱਗਦਾ ਇਹਨਾਂ ਦੀ, ਤੇ ਉਸ ਗੇਮ 'ਚ ਜਿੰਨਾ ਚਿਰ ਇਹ ਨਹੀਂ ਸੀਗਾ ਉਹ ਪੁਰਤਗਾਲ ਦੇ ਬੈਸਟ 45 ਜਾਂ 40 ਮਿੰਟ ਸੀਗੇ ਐਜ਼ ਅ ਫੁੱਟਬਾਲ ਸਾਰੇ ਟੂਰਨਾਮੈਂਟ 'ਚ ਉਦੋਂ ਤੱਕ ਦੇ। ਵੀ ਵਿਦਾਊਟ ਰੋਨਾਲਡੋ ਹੁਣ ਇਹ ਤਾਂ ਤੈਅ ਹੀ ਆ ਵੀ ਵਿਦਾਊਟ ਰੋਨਾਲਡੋ ਪੁਰਤਗਾਲ ਪਲੇਜ਼ ਬੈਟਰ। ਇਹ ਆਈ ਥਿੰਕ ਅਰਸ਼ਿਤ ਇੱਕ ਚੀਜ਼ ਹੋ ਜਾਂਦੀ ਆ, ਟੂ ਬਿਗ ਅ ਪਲੇਅਰ ਇਟ ਅਟਰੈਕਟਸ ਲੋਟ ਆਫ ਥਿੰਗ। ਵੀ ਹਰ ਇੱਕ ਨੂੰ ਹੁੰਦਾ ਆ ਵੀ ਭਾਈ ਹੁਣ ਰੋਨਾਲਡੋ ਨੂੰ ਹੀ ਪਾਸ ਦੇਣਾ ਆ, ਦੂਜੀ ਟੀਮ ਨੇ ਵੀ ਰੋਨਾਲਡੋ ਨੂੰ ਹੀ ਡਿਫੈਂਡ ਕਰੀ ਜਾਣਾ ਆ। ਸੋ ਇੱਕ ਜਿਹੜਾ ਫ੍ਰੀ ਫਲੋਇੰਗ ਫੁੱਟਬਾਲ ਦੇਖਣ ਨੂੰ ਮਿਲਦਾ ਆ, ਉਹ ਕਿਤੇ ਨਾ ਕਿਤੇ ਗਾਇਬ ਜਿਹਾ ਹੁੰਦਾ ਆ। ਵੱਡੇ ਵੱਡੇ ਪਲੇਅਰਾਂ ਦੇ ਨਾਲ ਇਦਾਂ ਦੇਖਣ ਨੂੰ ਮਿਲਦਾ। ਇਹ ਹੋ ਗਿਆ ਮੈਸੀ, ਹੋ ਗਿਆ ਪੁਰਾਣਾ ਰੋਨਾਲਡੋ ਜਿਹੜਾ ਬ੍ਰਾਜ਼ੀਲ ਵਾਲਾ ਸੀਗਾ, ਉਹ ਆਪਾਂ ਇਦਾਂ ਦੀਆਂ ਚੀਜ਼ਾਂ ਦੇਖਦੇ ਸੀਗੇ। ਤੇ ਨਾਲੇ ਹੁਣ ਇਹ ਮੁੰਡਾ ਤਾਂ ਰਿਹਾ ਨਹੀਂ, ਹੁਣ ਕਹਿ ਲਓ ਵੀ ਚਲੋ ਉਹ ਓਲਡ ਹੋ ਗਿਆ ਹੁਣ ਇਸ ਗੇਮ ਦੇ ਲਈ। ਨਹੀਂ ਇਹ ਤਾਂ ਕਹਿ ਸਕਦੇ ਹਾਂ, ਪਰ ਜਿਵੇਂ ਹੁਣ ਆਪਾਂ ਮੈਸੀ ਦੇਖਿਆ, ਮੈਸੀ 'ਚ ਇੰਨਾ ਪੈਸ਼ਨ ਸੀ ਐਤਕੀ ਜਦੋਂ ਗੇਮ ਜਿੱਤਿਆ ਉਹਦੇ ਨਾਲ, ਹਨਾ। ਤੁਹਾਨੂੰ ਲੱਗਦਾ ਸੀ ਹੀ ਇਜ਼ ਰੀਅਲੀ ਫੋਕਸਡ ਔਨ ਦਾ ਵਰਲਡ ਕੱਪ, ਹਨਾ। ਇਹਦੇ ਹੋਰ ਹੀ ਟੌਪਿਕ ਆ ਰਹੇ ਬਾਰ-ਬਾਰ, ਉਹ ਜਿਹੜਾ ਬੈਗੇਜ ਫਿਰ ਨਾਲ ਆ ਜਾਂਦਾ, ਦੈਟਸ ਨਾਟ ਗੁੱਡ, ਹਨਾ। ਤੇ ਇੱਕ ਹੁਣ ਹੀ ਇਜ਼ ਏਜ 38 39 ਇਅਰਸ ਹੈਗਾ, ਹਨਾ, ਦੀਆਂ ਲਿਮਿਟੇਸ਼ਨਸ ਨੇ ਜੀ, ਹਨਾ। ਤੇ ਇਟਲੀ 'ਚ ਤਾਂ ਜਦੋਂ ਜੁਵੈਂਟਸ ਖੇਡਦਾ ਸੀ, ਜਦੋਂ ਜੁਵੈਂਟਸ ਛੱਡੀ ਸੀ ਤੇ ਜੁਵੈਂਟਸ ਦੇ ਨਿਊਜ਼ਪੇਪਰ ਨੇ, ਇਟਾਲੀਅਨ ਨਿਊਜ਼ਪੇਪਰ ਨੇ ਇਹ ਕਿਹਾ ਸੀ ਵੀ ਰੋਨਾਲਡੋ
ਬ੍ਰੋਕਨ ਕੈਨਨ ਆ ਹੁਣ। ਹਾਂ ਵੀ ਇਹਨੂੰ ਇੱਕ ਜਗ੍ਹਾ ਖੜਾ ਕੇ ਫਿਰ ਫਾਇਰ ਕਰਨ ਲਾ ਦੋ, ਫਿਰ ਤਾਂ ਫਾਇਰ ਕਰਦਾ ਰਹਿੰਦਾ, ਬਟ ਹੀ ਡੋਨਟ ਮੂਵ ਐਨੀਮੋਰ। ਉਹ ਹੁਣ ਇਹ ਜਮਾ ਸਹੀ ਆ, ਹੈਨਾ। ਪਰ ਉਹਦੇ ਨਾਲ ਫਿਰ ਸਾਰੀ ਟੀਮ ਦਾ ਬੈਲੈਂਸ ਖਰਾਬ ਹੋ ਜਾਂਦਾ। ਹੁਣ ਅੱਜ ਉਹ ਨਵਾਂ ਮੁੰਡਾ ਰਾਮੋਸ ਖੇਡਿਆ, ਦੇਖ ਲਓ ਤੁਸੀਂ, ਕਮਾਲ ਕਰਤਾ। ਹੈਟ੍ਰਿਕ, ਪਹਿਲੀ ਹੈਟ੍ਰਿਕ ਇਸ ਵਰਲਡ ਕੱਪ ਦੀ ਮਾਰੀ ਉਹਨੇ। ਹਾਂਜੀ, ਨਾਲੇ ਹੈਟ੍ਰਿਕ ਵੀ ਬਹੁਤ ਜ਼ਬਰਦਸਤ ਸੀ, ਪਹਿਲਾ ਗੋਲ ਦੇਖਣ ਵਾਲਾ ਸੀ, ਹੈਨਾ। ਪਹਿਲੇ ਗੋਲ ਦੇ ਉੱਤੇ ਤਾਂ ਮੈਂ ਵੀ ਉਸ ਟਾਈਮ ਦੇ ਉੱਤੇ ਦੇਖ ਰਿਹਾ ਸੀਗਾ, ਨਾ ਕਮੈਂਟੇਟਰ ਨਾ ਉਹਨੂੰ, ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਗੋਲੀ ਸਵਿਟਜ਼ਰਲੈਂਡ ਦਾ ਇਸ ਵਾਰ ਬਿਮਾਰ ਸੀ ਪਿਛਲੇ ਗੇਮ 'ਚ, ਉਹਨਾਂ ਦਾ ਮੇਨ ਫਸਟ ਰਿੰਗਰ ਜਿਹੜਾ ਉਹ ਆਇਆ, ਉਹ ਵੀ ਵੇਂਦਾ ਹੀ ਰਹਿ ਗਿਆ। ਆਲ ਯੂ ਕੈਨ ਡੂ ਇਜ਼ ਐਪਰੀਸ਼ੀਏਟ ਇਟ, ਜਿੱਦਾਂ ਵਧੀਆ ਉਹਨੇ ਗੋਲ ਜਿਹੜਾ ਉਹ ਕੀਤਾ ਸੀ। ਹਾਂਜੀ, ਉਹ ਕਿੰਨੀ ਫਾਸਟ ਸੀਗੀ, ਹੈ ਨਾ, ਤੇ ਉਹਦੇ ਕਰਕੇ ਉਹ ਗੋਲ ਹੋਇਆ ਪਲੇਸਮੈਂਟ। ਨਹੀਂ ਉਹਨਾਂ ਇੰਨਾ ਜਗ੍ਹਾ ਤਾਂ ਹੈ ਨਹੀਂ ਸੀ ਉੱਥੇ ਨੀਅਰ ਪੋਸਟ ਤੇ ਗੋਲ ਕਰਨ ਦੀ, ਹੈ ਨਾ। ਉਹ ਰਨ ਬਹੁਤ ਘੱਟ ਹੁੰਦੇ ਜਿਹੜੇ ਗੋਲ ਦੇ ਵਿੱਚ ਬਦਲਦੇ ਆ। ਸੋ ਗੋਲ ਸਕੋਰ ਲਾਈਨ ਜੇ ਦੱਸਦੇ ਜਾਈਏ ਆਪਣੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, 6-1 ਦੇ ਨਾਲ ਪੁਰਤਗਾਲ ਨੇ ਅੱਜ ਸਵਿਟਜ਼ਰਲੈਂਡ ਨੂੰ ਉਹਨਾਂ ਦੀਆਂ ਪਹਾੜੀਆਂ 'ਚ ਛੱਡ ਆਏ। ਹਾਂਜੀ ਹਾਂ, ਇਹ ਹੁਣ ਜਸਟ ਆਪਣਾ ਮੂਵੀਆਂ ਬਣਾਉਣ ਉੱਥੇ ਜਾ ਕੇ। ਬਿਲਕੁਲ ਅਨਐਕਸਪੈਕਟਡ ਰਿਜ਼ਲਟ ਸੀ ਬਹੁਤ ਜ਼ਿਆਦਾ, ਹਾਂ, ਕਿਉਂਕਿ ਕਈ ਅੱਗੇ ਵੀ ਹੋਏ ਨੇ, ਹਨਾ। ਜਿਵੇਂ ਸਪੇਨ ਨੇ 7-0 ਨਾਲ ਕੋਸਟਾਰੀਕਾ ਨੂੰ ਹਰਾਤਾ ਸੀ, ਕੋਈ ਅਨਐਕਸਪੈਕਟਡ ਨਹੀਂ ਸੀ। ਠੀਕ ਹੈ, ਦੋਨੇ ਟੀਮਾਂ 'ਚ ਬਹੁਤ ਕਲਾਸ ਦਾ ਫਰਕ ਆ। ਪਰ ਜੇ ਪੁਰਤਗਾਲ ਤੇ ਸਵਿਟਜ਼ਰਲੈਂਡ ਨੂੰ ਦੇਖਿਆ ਵੀ, ਖੇਡਦੇ ਵੀ ਰਹਿੰਦੇ ਅਕਸਰ ਆਪਸ 'ਚ, ਤੇ ਏਡਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਸੀਗਾ, ਹੈਨਾ। ਤੇ ਇਹ ਲੱਗਦਾ ਸੀ ਵੀ ਕਲੋਜ਼ ਗੇਮ ਹੋਊਗੀ, 1-0 2-1 ਇਹੋ ਜਿਹੀ ਗੇਮ ਹੋਣੀ ਹੈ, ਹਨਾ। ਜਿਆਦਾ ਸਾਰੇ ਪ੍ਰੈਡਿਕਸ਼ਨਸ ਇਹੀ ਸੀ। ਬਟ ਜਿਵੇਂ ਪੁਰਤਗਾਲ ਨੇ ਆ ਕੇ ਅਟੈਕ ਸ਼ੁਰੂ ਕੀਤਾ, ਸਾਰੀ ਗੇਮ ਉਹਨਾਂ ਨੇ ਤਾਂ ਉਹਨਾਂ ਨੇ ਸਾਹ ਨਹੀਂ ਲੈਣ ਦਿੱਤਾ ਸਵਿਟਜ਼ਰਲੈਂਡ ਨੂੰ। ਸਵਿਟਜ਼ਰਲੈਂਡ ਮਜੀ ਹੋਈ ਟੀਮ ਆ, ਪਰ ਅੱਜ ਉਹਨਾਂ ਦਾ ਡਿਫੈਂਸ ਕਿਤੇ ਨਹੀਂ ਦਿਖਿਆ। ਉਹ ਮੈਨੂੰ ਲੱਗਦਾ ਜਿਹੜੀ ਲਾਸਟ ਡਿਫੈਂਸਿਵ ਲਾਈਨ ਆ ਅੱਜ ਉਹਨਾਂ ਕੋਲ ਸਟੇਟ ਹੀ ਨਹੀਂ ਰਹੀ। ਉਹ 2 ਅੱਗੇ 2 ਪਿੱਛੇ ਆ, ਬਸ ਉਸੇ ਚੀਜ਼ ਦਾ ਜਿਹੜਾ ਇਹ ਫਾਇਦਾ ਲੈਂਦੇ ਰਹੇ। ਰਾਮੋਸ ਦੇ ਬਾਰੇ ਜਿਹੜਾ ਆ, ਗੋਨਕਾਲੋ ਰਾਮੋਸ ਦੇ ਬਾਰੇ ਦੱਸਦੇ ਜਾਈਏ, ਇਸ ਗੇਮ ਦੇ ਖੇਡਣ ਤੋਂ ਪਹਿਲਾਂ ਇਹਨੇ ਪੁਰਤਗਾਲ ਦੇ ਲਈ ਮਹਿਜ 31 ਕਿ 35 ਮਿੰਟ ਖੇਡੇ ਸੀਗੇ ਇੰਟਰਨੈਸ਼ਨਲ ਫੁੱਟਬਾਲ। ਅੱਜ ਉਹਨੇ ਗੇਮ ਖੇਡੀ ਆ। ਜਿਹੜੇ ਪਹਿਲੇ ਹਾਫ ਦੇ ਵਿੱਚ ਜਿਹੜੇ ਉਹਨੇ ਕਿੰਨੇ ਗੋਲ ਕਰਤੇ, ਕੁੱਲ 3 ਗੋਲ ਜਿਹੜੇ ਅੱਜ ਰਾਮੋਸ ਨੇ ਜਿਹੜੇ ਉਹ ਕੀਤੇ। ਸੋ ਕਹਿੰਦੇ ਵੀ ਨਵਾਂ ਸਟਾਰ ਜਿਹੜਾ ਉਹ ਪੈਦਾ ਹੋ ਗਿਆ ਉੱਥੇ ਅੱਜ। ਹਾਂਜੀ, ਬਟ ਚਲੋ ਇੱਕ ਗੇਮ ਹੀ ਖੇਡੀ ਆ ਹਜੇ, ਹਨਾ। ਅਜੇ ਲੋਕਾਂ ਨੂੰ ਉਮੀਦਾਂ ਵੀ ਰੋਨਾਲਡੋ ਦੀ ਥਾਂ ਤੇ ਆਇਆ ਆ। ਤੇ ਮੈਂ ਕਿ ਦੇਖ ਰਿਹਾ ਸੀਗਾ ਅਰਸ਼ਦੀਪ, ਵੀ ਜਦੋਂ ਕੋਈ ਗੋਲ ਕਰਦਾ ਸੀ, ਕੁਛ ਕਰਦਾ ਸੀ, ਕੈਮਰਾ ਨਾਲ ਦੇ ਨਾਲ ਰੋਨਾਲਡੋ ਦੇ ਕਰਦੇ ਸੀ ਕਿ ਵੀ ਇਹ ਵੇਖੋ ਕੀ ਕੀਤਾ ਆ। ਹਾਂਜੀ ਹਾਂ, ਨਹੀਂ ਉਹ ਤਾਂ ਸੀਗਾ ਹੀ, ਹਨਾ। ਤੇ ਬਾਕੀ ਐਵੇਂ ਉਹਨੇ ਇਕੱਲੇ ਗੋਲ ਨਹੀਂ ਕੀਤੇ, ਇੱਕ ਅਸਿਸਟ ਵੀ ਕੀਤਾ। ਇਨਫੈਕਟ 2 ਅਸਿਸਟ ਕੀਤੇ। ਇੱਕ ਤਾਂ ਉਹਨੇ ਆਪਦੇ ਗੋਲ 'ਚ ਲਈ ਕੀਤਾ, ਇੱਕ ਜਿਹੜਾ ਉਹਨਾਂ ਨੇ ਗੋਲ ਖਾਦਾ ਉਹ ਹੈਡਰ ਸੀਗਾ। ਹਾਂ, ਸੋ ਬਟ ਉਹਦੀ ਗੇਮ ਬਹੁਤ ਵਧੀਆ ਸੀ, ਹਨਾ। ਹੀ ਪਲੇਡ ਰੀਲੀ ਗੁੱਡ। ਬਾਕੀ ਵੀ ਟੀਮ ਬਹੁਤ ਖੇਡੀ ਅਗੇਂਸਟ, ਹਨਾ। ਲਿਓ ਜਿਹੜਾ ਫੈਲਿਕਸ, ਹਾਂ, ਜਾਂ ਫਿਲਿਕਸ ਆ, ਜਾਂ ਦੂਜਾ ਲਿਓ, ਹਾਂ ਲਿਓ, ਉਹ ਬਹੁਤ ਵਧੀਆ ਖੇਡੇ, ਉਹਨੇ ਗੋਲ ਵੀ ਕੀਤਾ, ਹਨਾ। ਸੋ ਐਵਰੀਬਾਡੀ ਪਲੇਡ ਰੀਲੀ ਗੁੱਡ। ਸੋ ਇਹ 3 ਜਿਹੜੇ ਅੱਜ ਦੇ ਸਟਾਰ ਜਿਹੜੇ ਰਹੇ ਆ 21, 23, 23 ਸਾਲ ਦੇ ਆ। ਹਾਂਜੀ ਹਾਂ। ਸੋ ਇਹ ਨੈਕਸਟ ਜਿਹੜਾ ਪੁਰਤਗਾਲ ਦਾ ਬਿਲਡਅਪ ਹੋ ਰਿਹਾ ਆ, ਤੇ ਕਿੰਨਾਂ ਨੇ ਬਜ਼ੁਰਗਾਂ ਨੇ ਵੀ ਗੋਲ ਕੀਤਾ। ਹਾਂ, ਪੈਪੇ ਗੋਲ ਕੀ 39 ਸਾਲਾਂ ਦੇ ਨੇ। ਹਾਂਜੀ, ਅੱਜ ਕਪਤਾਨ ਉਹਨੂੰ ਐਜ਼ ਏ ਕਪਤਾਨ ਖਿਡਾਇਆ ਸੀ, ਪਰ ਜਦੋਂ ਉਹਨੂੰ ਰੋਨਾਲਡੋ ਆਇਆ ਤੇ ਪੈਪੇ ਬਾਹਰ ਗਿਆ ਤਾਂ ਉਹਨੇ ਫਿਰ ਉਹਨੂੰ ਜਿਹੜਾ ਉਹ ਦੇਤਾ। ਇਹ ਆਪਸ ਦੇ ਵਿੱਚ ਚਲੋ ਉਹਨਾਂ ਦਾ ਹੈਗਾ ਆ। ਤੇ ਸੈਂਟੋਸ ਦੇ ਸ਼ਕਲ ਤੋਂ ਦੇਖ ਕੇ ਖੁਸ਼ ਨਹੀਂ ਸੀ ਲੱਗਦਾ, ਭਾਵੇਂ 6 ਗੋਲ ਕੀਤੇ ਸੀ। ਉਹ ਕਹਿੰਦੇ ਵੀ ਉਹਦੀ ਪਰ ਸ਼ਕਲ ਹੀ ਇਦਾਂ ਦੀ ਆ, ਉਹ ਕਦੀ ਸ਼ੋਅ ਹੀ ਨਹੀਂ ਕਰਦਾ ਵੀ ਉਹ ਖੁਸ਼ ਆ ਕਿ ਨਾਰਾਜ਼ ਆ। ਉਸ ਉਦਾਂ ਦਾ ਹੀ ਉਹਦਾ ਜਿਹੜਾ ਉਹ ਰਹਿੰਦਾ ਆ। ਤੇ ਉਦਾਂ ਸੈਂਟੋਸ ਦੇ ਬਾਰੇ ਤੇ ਇਹੀ ਅਰਸ਼ਦੀਪ ਆਖਿਆ ਜਾਂਦਾ ਵੀ ਬਹੁਤ ਡਿਫੈਂਸਿਵ ਗੇਮ ਖੇਡਦਾ ਆ। ਪਰ ਅੱਜ ਪੁਰਤਗਾਲ ਨੇ ਇਦਾਂ ਦੀ ਕੋਈ ਚੀਜ਼ ਸ਼ੋਅ ਨਹੀਂ ਕੀਤੀ। ਅੱਜ ਤੇ ਇਦਾਂ ਲੱਗਦਾ ਸੀਗਾ ਵੀ ਇਹ ਦੇ ਵਰ ਲਾਈਕ ਗੋਲ ਹੰਗਰੀ। ਹਾਂਜੀ ਹਾਂ, ਜ਼ਿਆਦਾ ਪ੍ਰੈਗਮੈਟਿਕ ਕੋਚ ਹੈ। ਇਹਨਾਂ ਨੇ ਯੂਰੋ ਜਿੱਤੀ ਅੱਗੇ, ਹਨਾ। ਉਹ 'ਚ ਵੀ ਉਹ ਬੜਾ ਹੀ ਡਿਫੈਂਸਿਵ ਸੀਗਾ, ਹਨਾ। 1-0 ਪੈਨਲਟੀਜ਼ ਆਈ, ਜਿੱਤ ਕੇ ਉਹ ਪਹੁੰਚੇ ਸੀ। ਤੇ ਜਨਰਲੀ ਖੇਡਦੇ ਜਦੋਂ ਇੱਕ ਰੋਨਾਲਡੋ ਨਾਲ ਖੇਡਦੇ ਆ ਨਾ, ਉਹਦੀ ਗੇਮ ਸਲੋ ਵੀ ਹੋ ਜਾਂਦੀ ਹੈ, ਕਿਉਂਕਿ ਹੁਣ ਰੋਨਾਲਡੋ ਸੇਮ ਰੋਨਾਲਡੋ ਨਹੀਂ ਹੈਗਾ, ਹਨਾ। ਪਹਿਲਾ ਬਰੇਵ ਡਿਸੀਜਨ ਸੀ ਉਹਦੇ ਲਈ ਵੀ, ਤੇ ਉਹਨੇ ਪ੍ਰੂਵ ਕਰਨਾ ਸੀ ਕੁਛ, ਤੇ ਉਹਦੇ ਲਈ। ਪਰ ਜਿੰਨੇ ਉਹਦੇ ਪਲੇਅਰਸ ਨੇ ਰਿਸਪੌਂਡ ਕੀਤਾ, ਮੈਨੂੰ ਲੱਗਦਾ ਅੰਦਰ ਵੀ ਟੀਮ ਲੱਗਦੀ ਸੀ ਜਿਵੇਂ ਉਹ ਖੇਡ ਰਹੇ ਸੀ ਅੱਜ ਵੀ। ਐਵਰੀਬਾਡੀ ਵਾਂਟਸ ਟੂ ਪ੍ਰੂਵ ਕਿ ਵੀ ਹਾਂ, ਵੀ ਕੈਨ ਪਲੇ ਵਿਦਆਊਟ ਲਾਈਕ ਚਲੋ 5ਵਾਂ ਵਰਲਡ ਕੱਪ ਖੇਡ ਰਿਹਾ ਆ, ਤੇ ਇਟਸ ਅ ਗ੍ਰੇਟ ਫੀਟ, ਬਹੁਤ ਬਿਗ ਫੀਟ ਆ ਉਹਦੇ ਲਈ। ਹਾਂਜੀ, ਤੇ ਆਈ ਥਿੰਕ ਹੁਣ ਇਹਨੂੰ ਚਾਹੀਦਾ ਵੀ ਹੁਣ ਪੈਸੇ ਪੂਸੇ ਕਮਾਵੇ, ਹੁਣ ਸਾਊਦੀ ਅਰੇਬੀਆ 'ਚ ਜਾਵੇ। ਤੇ ਪੈਸੇ ਤੇ ਚਲੋ ਉਹਨੂੰ ਉਦਾਂ ਕੋਈ ਘਾਟ ਨਹੀਂ ਆ, ਪਰ ਆਈ ਥਿੰਕ ਹਿਸ ਟਾਈਮ ਹੈਜ਼ ਕਮ ਟੂ ਐਨ ਐਂਡ। ਥੋੜਾ ਉਧਰਲੇ ਪਾਸੇ ਨੂੰ ਇਹਦੇ ਕਰੀਅਰ ਜਿਹੜਾ ਉਧਰਲੇ ਪਾਸੇ ਨੂੰ। ਦੂਜੀ ਗੇਮ ਦੀ ਗੱਲ ਕਰੀਏ, ਮੋਰੋਕੋ ਸਪੇਨ। ਮੋਰੋਕੋ ਨੂੰ ਕਿਸੇ ਨੇ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੇ ਕੋਈ ਨਹੀਂ ਸੋਚਿਆ ਹੋਣਾ ਵੀ ਇਹ ਕਿੱਥੇ ਤੱਕ ਜਾ ਸਕਦੇ, ਕਿਵੇਂ ਜਾ ਸਕਦੇ ਆ। ਸਪੇਨ ਦੇ ਬਾਰੇ ਸਾਰੇ ਲਿਖਦੇ ਆ, ਇਦਾਂ ਹੋ ਸਕਦਾ, ਇਹ ਹੈ ਉਹ ਹੈ,
ਟੋਟਲ ਫੁੱਟਬਾਲ ਟ੍ਰਾਇੰਗਲ 'ਚ ਖੇਡਦੇ ਆ ਇਹ ਉਹ। ਅੱਜ ਮੋਰੱਕੋ ਨੇ ਵੀ ਸਪੇਨ ਨੂੰ ਘਰੇ ਤੋਰਤਾ ਵਾਪਸ ਹੈ। ਹਾਂਜੀ ਹਾਂ, ਨਹੀਂ ਮੋਰੱਕੋ ਤਾਂ ਬਹੁਤ ਹੀ ਵਧੀਆ ਖੇਡੀ ਅੱਜ, ਜਿੰਨੀਆਂ ਉਹਨਾਂ ਦੀ ਲਿਮਿਟੇਸ਼ਨਸ ਨੇ ਉਸ ਹਿਸਾਬ ਨਾਲ ਉਹ ਉਹਦੇ ਅਕੋਰਡਿੰਗ ਖੇਡੇ ਹਨਾ। ਜੇ 90 ਮਿੰਟ ਜਾਂ 120 ਮਿੰਟ ਤੇ ਵੀ ਆਪਾਂ ਦੇਖੀਏ ਤਾਂ ਜਿਹੜੇ ਜ਼ਿਆਦਾ ਬੈਟਰ ਚਾਂਸਸ ਸੀ ਉਹ ਮੋਰੱਕੋ ਕੋ ਸੀਗੇ। ਹਾਲਾਂਕਿ ਪੋਜੈਸ਼ਨ ਸਪੇਨ ਕੋ ਰਿਹਾ, ਬਟ ਸਪੇਨ ਖੇਡਦੀ ਉਵੇਂ ਆ ਬਾਲ ਨਾਲ ਹਨਾ, ਤੇ ਉਹਦਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲੱਗੀ। ਕਈ ਵਧੀਆ ਚਾਂਸ ਸੀਗੇ, 1-on-1 ਵੀ ਗੋਲੀ ਨਾ ਹੋਇਆ, ਉਹ ਸੇਵ ਕਰ ਗਿਆ ਹਨਾ, ਤੇ ਇਟ ਵਾਸ ਗੁੱਡ ਗੇਮ। ਤੇ ਬਟ ਮੋਰੱਕੋ ਦਾ ਇਸ ਡਾਰਕ ਹਾਰਸ ਆ ਹੁਣ ਪੂਰੀ ਇਸ ਵਰਲਡ ਕੱਪ ਦੀ ਸਭ ਤੋਂ ਅਨਐਕਸਪੈਕਟਡ ਟੀਮ ਆ ਹਨਾ। ਇੱਕ ਵੀ ਗੋਲ ਇਹਨਾਂ ਨੇ ਉਦਾਂ ਖੁਦ ਨਹੀਂ ਕੰਸੀਡ ਕੀਤਾ, ਇੱਕ ਓਨ ਗੋਲ ਹੋ ਗਿਆ ਸੀ ਕੈਨੇਡਾ ਖਿਲਾਫ। ਹਾਂਜੀ ਹਾਂ, ਤੇ ਬਾਕੀ ਅਨਬੀਟਨ ਟੀਮ ਆ ਵਰਲਡ ਕੱਪ ਦੀ, ਮੈਨੂੰ ਲੱਗਦਾ ਇਸੇ ਇੱਕੋ ਹੀ ਰਹਿ ਗਈ ਹੁਣ। ਕੋਈ ਟੀਮ ਜਿਹੜਾ ਗੇਮ ਨਹੀਂ ਹਾਰੇ, ਫਰਾਂਸ ਬ੍ਰਾਜ਼ੀਲ ਵੀ ਹਾਰ ਚੁੱਕੇ ਨੇ, ਪੁਰਤਗਾਲ ਵੀ ਜਿਹੜੀਆਂ ਟੀਮਾਂ ਰਹਿ ਗਈਆਂ ਨੇ 8 ਉਹਨਾਂ ਚ ਮਤਲਬ ਅਨਬੀਟਨ ਟੀਮ ਕੱਲੀ ਮੋਰੱਕੋ ਆ। ਸੋ ਤੁਸੀਂ ਦੇਖੋ ਵੀ ਜਿੱਦਾਂ ਤੁਸੀਂ ਕਿਹਾ ਵੀ ਡਾਰਕ ਹਾਰਸਿਸ ਅੰਡਰਡੌਗ ਜਿਹੜੇ ਇਸ ਟਾਈਮ ਆਪਾਂ ਕਹਿ ਸਕਦੇ ਆ। ਲੋਕ ਬਹੁਤ ਖੁਸ਼ ਨੇ। ਜਿਹੜਾ ਫਿਰ ਦੇਖੋ 120 ਮਿੰਟਾਂ ਦਾ 0-0 ਰਿਹਾ ਫੁੱਲ ਟਾਈਮ ਤੱਕ, ਤੇ ਉਸ ਤੋਂ ਬਾਅਦ ਦੇ ਵਿੱਚ ਪੈਨਲਟੀਜ਼ ਹੋਈਆਂ। ਬੋਨੋ ਨੇ ਕਮਾਲ ਕੀਤੀ, ਹੀ ਹੈਡ ਗੋਲਡਨ ਗਲਵਸ ਟੁਡੇ, ਤੇ ਉਹਨੇ ਇੱਕ ਵੀ ਜਿਹੜੀ ਆ ਪੈਨਲਟੀ ਕੰਸੀਡ ਨਹੀਂ ਕੀਤੀ। 4 ਦੀਆਂ 4 ਜਿਹੜੀਆਂ ਪੈਨਲਟੀਜ਼ ਆ ਉਹਨਾਂ ਨੇ ਜਿਹੜੀਆਂ 3 ਰੋਕ ਲਈਆਂ, ਚੌਥੀ ਉਹਨਾਂ ਨੇ ਜਦੋਂ ਤੀਸਰਾ ਗੋਲ ਕਰਤਾ ਮੋਰੱਕੋ ਨੇ ਤਾਂ 3-0 ਦੇ ਨਾਲ ਪੈਨਲਟੀਜ਼ ਦੇ ਵਿੱਚ ਜਿਹੜੀ ਉਹ ਵਿਨ ਹੋਈ ਆ। ਚੌਥੀ ਅਫਰੀਕਨ ਟੀਮ ਬਣੀ ਆ ਜਿਹੜੀ ਵਰਲਡ ਕੱਪ ਚ ਕੁਆਟਰ ਫਾਈਨਲ ਦੇ ਵਿੱਚ ਜਿਹੜੀ ਉਹ ਪਹੁੰਚੀ ਆ। ਇਹ ਕਮਾਲ ਦਾ ਜਿਹੜਾ ਇਹ ਰੈਕਡ ਆ। 1990 ਚ ਕੈਮਰੂਨ, 2002 ਚ ਸੈਨੇਗਲ ਤੇ 2010 ਚ ਗਾਨਾ, ਇਹ ਜਿਹੜੇ ਕੁਆਟਰ ਫਾਈਨਲ ਤੱਕ ਜਿਹੜੇ ਉਹ ਪਹੁੰਚੇ ਆ। ਸੋ ਇਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋਇਆ ਆ। ਪਿਛਲੇ 4 ਗੇਮਾਂ ਦੇ ਵਿੱਚੋਂ ਜਿਹੜੇ 3 ਵਾਰੀ ਰਾਊਂਡ ਆਫ 16 ਦੇ ਵਿੱਚ ਸਪੇਨ ਜਿਹੜੀ ਆ ਐਲੀਮੀਨੇਟ ਹੋਈ ਆ, ਤੇ ਪਿਛਲੇ ਦੋਨੋਂ ਵਾਰੀ, ਇਸ ਵਾਰੀ ਵੀ ਪੈਨਲਟੀਜ਼, ਤੇ ਇਸ ਤੋਂ 2018 ਜਦੋਂ ਰਸ਼ੀਆ ਖਿਲਾਫ ਸੀ ਉਦੋਂ ਵੀ ਇਹ ਪੈਨਲਟੀਜ਼ ਦੇ ਵਿੱਚ ਹੀ ਲੂਜ਼ ਜਿਹੜੇ ਉਹ ਕਰਤੇ ਸੀਗੇ। ਹਾਂਜੀ, ਸੋ ਸਪੇਨ ਨੇ ਰੈਕਡ ਸੈੱਟ ਕਰਤਾ ਜੀ ਅੱਜ, ਪਹਿਲੀ ਸਭ ਤੋਂ ਵੱਧ ਵਾਰ ਪੈਨਲਟੀਜ਼ ਤੇ ਐਲੀਮੀਨੇਟ ਹੋਣ ਵਾਲੀ ਨੌਕਆਊਟ ਟੂਰਨਾਮੈਂਟ। ਅੱਛਾ, ਹਾਂਜੀ, 4 ਪੈਨਲਟੀ ਸ਼ੂਟ ਆਊਟ ਹਾਰ ਚੁੱਕੇ ਨੇ ਹੁਣ ਤੱਕ। ਨਹੀਂ ਤਾਂ ਇੰਗਲੈਂਡ ਦੇ ਨਾਲ ਜਾਂਦਾ ਸੀ, 3 ਸੀਗੇ ਇੰਗਲੈਂਡ ਦੇ, 3 ਹੀ ਸਪੇਨ ਦੇ ਸੀ। ਹੁਣ ਸਪੇਨ ਚੌਥਾ ਹੋ ਗਿਆ ਉਹਨਾਂ ਦਾ। 77% ਪੋਜੈਸ਼ਨ ਹੋਣ ਦੇ ਬਾਵਜੂਦ ਗੇਮ ਜਿਹੜੀ ਆ ਇਹ ਹਾਰੇ ਆ। ਸੋ ਇਹਨਾਂ ਦੇ ਜਿਹੜੇ ਕੋਚ ਜਦੋਂ ਬਾਅਦ ਦੇ ਵਿੱਚ ਕਰ ਰਹੇ ਸੀਗੇ, ਕਿਉਂਕਿ ਇੱਕ ਵੀ ਇਹਨਾਂ ਦੇ ਬੰਦੇ ਤੋਂ ਗੋਲ ਨਹੀਂ ਹੋਇਆ, ਤਾਂ ਉਹਨਾਂ ਨੂੰ ਪੁੱਛਦੇ ਸੀਗੇ ਵੀ ਭਾਈ ਕੀ ਤੁਸੀਂ ਸੇਮ ਪਲੇਅਰ ਚਾਹੁੰਦੇ ਸੀਗੇ, ਜੇ ਤੁਹਾਨੂੰ ਮੌਕਾ ਮਿਲੇ ਦੁਬਾਰਾ ਤੇ ਪੈਨਲਟੀਜ਼ ਕਿਹਨਾਂ ਤੋਂ ਜਿਹੜੀ ਉਹ ਕਰਵਾਉਂਗੇ। ਕਹਿੰਦੇ ਆਪਣੇ ਪਲੇਅਰ ਤਾਂ ਨਹੀਂ ਚੇਂਜ ਕਰਨੇ, ਮੋਰੱਕੋ ਦਾ ਬਸ ਗੋਲੀ ਚੇਂਜ ਕਰਨਾ ਸੀਗਾ, ਵੀ ਬੋਨੋ ਦੀ ਥਾਂ ਤੇ ਕੋਈ ਹੋਰ ਜੇ ਕੋਈ ਹੁੰਦਾ ਤਾਂ ਫਿਰ ਠੀਕ ਨਹੀਂ। ਫਿਰ ਹੋਰ ਆਪਾਂ ਅੱਗੇ ਵੀ ਗੱਲ ਕੀਤੀ ਆ ਪਿੱਛੇ 2 ਦਿਨ ਪਹਿਲਾਂ ਵੀ, ਜਿਹੜੀ ਪੈਨਲਟੀਜ਼ ਲੈਣ ਦਾ ਨਵਾਂ ਸਟਾਈਲ ਹੈ ਨਾ, ਵੀ ਪਲੇਸ ਕਰਨ ਦੀ ਕੋਸ਼ਿਸ਼ ਕਰਦੇ ਆ। ਹੁਣ ਗੋਲਕੀਪਰ ਨੇ ਵੀ ਆਪਦੇ ਆਪ ਨੂੰ ਐਡਜਸਟ ਕਰ ਲਿਆ। ਹੁਣ ਗੋਲਕੀਪਰ ਉਹ ਮੂਵ ਨਹੀਂ ਕਰਦੇ, ਹੁਣ ਡਾਈਵ ਨਹੀਂ ਕਰਦੇ, ਉਹ ਦੇਖਦੇ ਆ ਵੀ ਜਦੋਂ ਕਿੱਕ ਲਾਊਗਾ ਉਦੋਂ ਬਾਅਦ ਚ ਡਾਈਵ ਕਰਨ ਦੀ ਕੋਸ਼ਿਸ਼ ਕਰਦੇ ਹਨਾ। ਇਟਸ ਨਾਟ ਈਜ਼ੀ, ਆਪਾਂ ਕਹਿ ਦੇਣਾ ਬਹੁਤ ਈਜ਼ੀ ਆ, ਬਟ ਹੁਣ ਉਹ ਵੇਟ ਕਰਦੇ ਆ, ਕਿਉਂਕਿ ਫਿਰ ਜਿਹੜੀ ਪਲੇਸਮੈਂਟ ਵਾਲੀ ਹੁੰਦੀ ਹੈ ਜੇ ਹੌਲੀ ਹੁੰਦੀ ਹੈ, ਫਿਰ ਉਹਨਾਂ ਕੋਲ ਫਿਰ ਵੀ ਇਨਫ ਟਾਈਮ ਹੁੰਦਾ ਵੀ ਕੁਝ ਜਿਹੜਾ ਉਹ ਕਰ ਲਿਆ ਜਾਵੇ। ਤੇ ਉਹੀ ਅੱਜ ਆਪਾਂ ਦੇਖਿਆ ਉਹਨਾਂ ਨੇ 3 ਲਈਆਂ ਹਨਾ ਪੈਨਲਟੀਜ਼, ਤੇ 3 ਹੌਲੀ ਪਲੇਸ ਕਰਨ ਦੀ ਕੋਸ਼ਿਸ਼ ਕੀਤੀ। ਤੇ ਜੇ ਹਕੀਮੀ ਨੇ ਪਨੈਂਕਾ ਲਈ ਆ ਐਂਡ ਤੇ, ਉਹ ਸਪੇਨ ਦਾ ਬੋਰਨ ਮੋਰੱਕਨ ਪੇਰੈਂਟਸ ਨੇ ਉਹਦੇ, ਬਟ ਹੀ ਇਜ਼ ਬੋਰਨ ਐਂਡ ਬ੍ਰੌਟ ਅਪ ਇਨ ਮੈਡਰਿਡ, ਤੇ ਮੈਡਰਿਡ ਦੀ ਅਕੈਡਮੀ ਚ ਆਇਆ ਰੀਅਲ ਮੈਡਰਿਡ, ਉੱਥੇ ਖੇਡਿਆ ਵੀ ਉਹਨਾਂ ਦੀ ਟੀਮ ਲਈ ਹਕੀਮੀ। ਹਾਂਜੀ, ਤੇ ਫਿਰ ਉੱਥੋਂ ਇਹ PSG ਦੇ ਟ੍ਰਾਂਸਫਰ ਹੋਇਆ 1.5-2 ਸਾਲ ਪਹਿਲਾਂ। ਠੀਕ ਹੈ, ਤੇ ਵੱਡਾ ਟ੍ਰਾਂਸਫਰ ਸੀਗਾ ਕਰੀਬ 80 ਮਿਲੀਅਨ ਦਾ, ਤੇ ਉਹਨਾਂ ਸਟਾਰ ਪਲੇਅਰ ਹੈ। ਬਟ ਹੁਣ ਦੇਖਿਆ ਜਾਵੇ, ਬਟ ਉਹਦੇ ਕੋਲ ਆਪਸ਼ਨ ਸੀਗੀ ਸਪੇਨ ਲਈ ਖੇਡਣ ਲਈ ਵੀ ਤੇ ਮੋਰੱਕੋ ਲਈ ਵੀ, ਉਹਨੇ ਮੋਰੱਕੋ ਚੂਜ਼ ਕੀਤਾ ਹੈ। ਇਹ ਆ ਵੀ ਹੁਣ ਮੋਰੱਕੋ ਦੇ ਬਹੁਤ ਸਾਰੇ ਜਿਹੜੇ ਪਲੇਅਰਾਂ ਦਾ ਮੁੱਲ ਪੈ ਜਾਣਾ, ਆਈ ਐਮ ਪ੍ਰੀਟੀ ਸ਼ੋਰ, ਕਿਉਂਕਿ ਮਿਡਲ ਆਫ ਦਾ ਸੀਜ਼ਨ ਜਿਹੜਾ ਬਾਕੀ ਸਾਰੀਆਂ ਲੀਗਸ ਦਾ ਚੱਲ ਰਿਹਾ, ਪਲੇਅਰਸ ਵੀ ਇਸ ਟਾਈਮ ਫਾਰਮ ਦੇ ਵਿੱਚ ਨੇ, ਟ੍ਰਾਂਸਫਰ ਵਿੰਡੋਜ਼ ਵੀ ਜਾਂ ਓਪਨ ਹੋਣਗੀਆਂ ਜਾਂ ਹੋਣ ਵਾਲੀਆਂ ਹੋਣਗੀਆਂ ਆ, ਤੇ ਬਹੁਤ ਸਾਰੇ ਪਲੇਅਰ ਦੀ ਅਦਲਾ ਬਦਲੀ ਜਿਹੜੀ ਆ ਕੀਮਤ ਹੈ ਇਸ ਬਾਰੇ ਕਲੱਬਸ ਜਿਹੜੀ ਉਹ ਲਾਉਣਗੇ। ਮੋਰੱਕੋ ਦੇ ਕਾਫੀ ਪਲੇਅਰਸ ਮੈਨੂੰ ਲੱਗਦਾ ਵੱਡੀਆਂ ਲੀਗਸ ਦੇ ਵਿੱਚ ਜਾ ਸਕਦੇ ਆ। ਹਾਂਜੀ, ਨਹੀਂ ਖੇਡ ਵੀ ਰਹੇ ਮੋਰੱਕੋ ਦੇ ਕਾਫੀ ਪਲੇਅਰ ਯੂਰਪੀਅਨ ਲੀਗਸ ਹੈ, ਜ਼ੀਐਸ਼ ਖੇਡ ਰਿਹਾ, ਹਕੀਮੀ ਖੇਡ ਰਿਹਾ, ਤੇ ਐਮਰਬਾਤ ਖੇਡ ਰਿਹਾ ਹਨਾ, ਤੇ ਹੋਰ ਬੁਫਾਲ ਖੇਡ ਰਿਹਾ ਲੈਫਟ ਵਿੰਗ ਤੇ ਖੇਡਦਾ, ਸਾਰੇ ਹੈ ਜੀ ਆਲਰੇਡੀ ਲੀਗਸ ਤਾਂ ਵਧੀਆ ਚ ਹੀ ਖੇਡਦੇ ਆ, ਬਟ ਐ ਹੋ ਜਾਂਦਾ ਵੀ ਪਲੇਅਰ ਦੇ ਕੌਨਫੀਡੈਂਸ ਚ ਬਹੁਤ ਫਰਕ ਵੱਧਦਾ ਪਿਆ।
ਉਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਹਾਂ, ਕੁਆਟਰ ਫਾਈਨਲ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜੀ, ਨਾਲੇ ਅਨਐਕਸਪੈਕਟਡ, ਅਨਬੀਟਨ ਰਨ ਆ ਹੁਣ ਤੱਕ ਦੀ ਕਿਸੇ ਨੂੰ ਹਾਰੇ ਨਹੀਂ ਹੈ, ਹਨਾ। ਗੋਲ ਵੀ ਨਹੀਂ ਖਾਦਾ, ਹਾਰੇ ਤਾਂ ਛੱਡੋ, ਗੋਲ ਵੀ ਨਹੀਂ ਖਾਦਾ। ਜਿਹੜਾ ਕੈਨੇਡਾ ਅਗੇਂਸਟ ਗੋਲ ਖਾਦਾ ਉਹ ਵੀ ਔਨ ਗੋਲ ਸੀਗਾ, ਹਨਾ। ਸੋ ਦੈਟਸ ਗੁੱਡ। ਚਲੋ, ਸੋ ਕੁਆਟਰ ਫਾਈਨਲ ਤੈਅ ਹੋ ਗਿਆ ਜੀ। ਆਉਂਦੀ 9 ਤਰੀਕ ਤੋਂ, ਸ਼ੁੱਕਰਵਾਰ ਤੋਂ ਜਿਹੜੇ ਕੁਆਟਰ ਫਾਈਨਲ ਸ਼ੁਰੂ ਹੋਣੇ ਆ। 9 ਨੂੰ 2 ਗੇਮਾਂ ਨੇ, ਨੀਦਰਲੈਂਡ ਤੇ ਅਰਜਨਟੀਨਾ ਦੀ, ਤੇ ਕ੍ਰੋਏਸ਼ੀਆ ਤੇ ਬ੍ਰਾਜ਼ੀਲ ਦੀ। ਇਹ ਤੜਕੇ ਹੋਣੀ 7 ਵਜੇ ਵਾਲੀ ਜਿਹੜੀ ਗੇਮ ਬ੍ਰਾਜ਼ੀਲ ਵਾਲੀ, ਬ੍ਰਾਜ਼ੀਲ ਕ੍ਰੋਏਸ਼ੀਆ, ਤੇ 11 ਵਜੇ ਨੀਦਰਲੈਂਡ ਅਰਜਨਟੀਨਾ ਦੀ। ਇਹ ਵਧੀਆ ਗੇਮ, ਓਬਵੀਅਸਲੀ ਹੁਣ ਕੁਆਟਰ ਫਾਈਨਲ ਹੁਣ ਤਾਂ ਵਧੀਆ ਹੀ ਹੋਣਗੇ, ਜਿਹੜੀ ਉਮੀਦ ਤਾਂ ਜਿਹੜੀ ਹੈਗੀ ਆ। ਫਿਰ 10 ਤਰੀਕ ਨੂੰ 2 ਗੇਮਾਂ ਨੇ, ਇੰਗਲੈਂਡ ਤੇ ਫਰਾਂਸ ਦੀ, ਉਹ 11 ਵਜੇ, ਇਹ ਸ਼ਨੀਚਰਵਾਰ ਦੇ ਦਿਨ। ਤੇ ਫਿਰ ਮੋਰੋਕੋ ਤੇ ਪੁਰਤਗਾਲ ਦਾ ਆਮੋ ਸਾਹਮਣਾ ਜਿਹੜਾ ਉਹ ਹੋਊਗਾ। ਹੁਣ ਇਹ ਵੇਖੋ ਵੀ ਮੋਰੋਕੋ ਦੋਨੋਂ ਗਵਾਂਢੀ ਮੁਲਕਾਂ ਨੂੰ ਹਰਾਉਂਦਾ ਕਿ ਨਹੀਂ ਹਰਾਉਂਦਾ। ਲੱਗ ਹੀ ਆ ਬਿਲਕੁਲ ਨਾਰਥ ਟਿਪ ਦੇ ਉੱਤੇ, ਸਪੇਨ ਤੇ ਪੁਰਤਗਾਲ। ਹਾਂ, ਉਹ ਹੈਗਾ ਆ। ਮੋਰੋਕੋ ਆ ਅਫਰੀਕਾ ਦੇ, ਤੇ ਯੂਰਪ ਦੇ ਥੱਲੜੇ ਜਿਹੜੇ 2 ਮੁਲਕ ਨੇ, ਆਂਢੀ ਗਵਾਂਢੀ ਨੇ। ਇੱਕ ਨੂੰ ਹਰਾਤਾ, ਹੁਣ ਸ਼ਾਇਦ ਦੂਜੇ ਦੀ ਵਾਰੀ ਆ ਜਾਵੇ। ਸੋ ਲੈਟਸ ਸੀ ਜਿਹੜਾ ਕੀ ਬਣਦਾ। ਸੋ ਸਰੋਤਿਓ, ਇਹ ਜਿਹੜੀਆਂ ਹੁਣ ਅਪਡੇਟ ਸੀਗੀਆਂ। ਹੁਣ ਕੁਆਟਰ ਫਾਈਨਲ ਵਾਲੇ ਦਿਨ ਤੇ ਮਿਲਾਂਗੇ ਆਪਾਂ ਆਪਣੇ ਫਿਰ ਸਰੋਤਿਆਂ ਨੂੰ, ਕੀ ਅਪਡੇਟਸ ਚੱਲਦੀਆਂ ਨੇ, ਕੀ ਹੁੰਦਾ ਹੈ, ਕਿਵੇਂ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ, ਉਹਦੇ ਬਾਰੇ ਆਪਾਂ ਜਾਣ ਕੇ ਦੇਵਾਂਗੇ। ਥੈਂਕ ਯੂ ਅਰਸ਼ਦੀਪ ਸਿੰਘ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ।